ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 23 ਜਨਵਰੀ ਪਾਕਿਸਤਾਨ ਦੇ ਵਿੱਚ ਜੁਮੇਰਾਤ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਜਿਹੜੀ ਸਭ ਤੋਂ ਪਹਿਲੀ ਖਬਰ ਜੇ ਤੇ ਅਸੀਂ ਚਾਨਣ ਪਾਉਣਾ ਹੈ, ਉਹ ਖਬਰ ਵਾਇਸ ਆਫ ਅਮਰੀਕਾ ਦੀ ਸਟੋਰੀ ਹੈ। ਹਾਂਜੀ, ਵਾਇਸ ਆਫ ਅਮਰੀਕਾ ਨੇ ਇੰਡੀਪੈਂਡੈਂਟਲੀ ਆਪਣੀ ਸਟੋਰੀ ਕੀਤੀ ਔਰ ਉਹਨਾਂ ਨੇ ਆਪਣੀ ਪੂਰੀ ਤਹਿਕੀਕ ਕਰਕੇ ਸਟੋਰੀ ਜਿਹੜੀ ਹੈ ਉਹ ਪਬਲਿਸ਼ ਕੀਤੀ। ਤਹਿਕੀਕ ਉਹਨਾਂ ਨੇ ਇਹ ਕੀਤੀ ਹੈ ਕਿ ਹਜੇ ਵੀ ਇਹੋ ਜਿਹੇ ਬੰਦੇ ਹੈ ਨੇ ਡੀ ਚੌਕ ਦੇ ਜਿਨ੍ਹਾਂ ਦੇ ਜਿਸਮਾਂ ਦੇ ਵਿੱਚ ਗੋਲੀ ਮੌਜੂਦ ਹੈ, ਮੀਨੋ ਜ਼ਖਮੀ ਨੇ, ਗੋਲੀ ਹਜੇ ਵੀ ਜਿਸਮ ਦੇ ਵਿੱਚ ਮੌਜੂਦ ਹੈ। ਉਹਨਾਂ ਦਾ ਨਾ ਕੋਈ ਆਪਰੇਸ਼ਨ ਕਰਨ ਨੂੰ ਤਿਆਰ ਹੈ, ਨਾ ਗੋਲੀ ਕੱਢਣ ਨੂੰ ਤਿਆਰ ਹੈ ਤੇ ਨਾ ਹਸਪਤਾਲ ਦਾ ਕੋਈ ਡਾਟਾ ਦੇਣ ਨੂੰ ਤਿਆਰ ਹੈ। ਹਾਂਜੀ, ਦੁਰਸਤ ਸੁਣ ਰਹੇ ਹੋ ਤੁਸੀਂ। ਇਹਨਾਂ ਦਾ ਨਾਂ ਹੈ ਜੀ ਯਾਫਜ਼ ਖਾਨ। ਇਹਨਾਂ ਨੂੰ ਵਾਇਸ ਆਫ ਅਮਰੀਕਾ ਨੇ ਇਹਨਾਂ ਦਾ ਇੰਟਰਵਿਊ ਕੀਤਾ। ਇਹਨਾਂ ਨੇ ਕਿਹਾ ਜੀ ਮੈਨੂੰ ਗੋਲੀਆਂ ਲੱਗੀਆਂ। ਹੁਣ ਜ਼ਾਹਿਰ ਹੈ ਜਿਹੜੀ ਤਹਿਕੀਕਾਤੀ ਸਹਾਫਤ ਹੁੰਦੀ ਹੈ ਨਾ, ਉਹ ਸੁਣੀ ਸੁਣਾਈ ਗੱਲ ਨਹੀਂ ਹੁੰਦੀ। ਜਿਸ ਤਰ੍ਹਾਂ ਤੁਸੀਂ ਯਕੀਨ ਕਰੋ ਕਿ ਰੋਜ਼ ਸਾਡੇ ਕੋਲ ਬੜੀਆਂ ਖਬਰਾਂ ਆਉਂਦੀਆਂ ਨੇ ਕਿ ਜੀ ਇਹ ਹੋ ਗਿਆ, ਇਹ ਹੋ ਗਿਆ, ਲੇਕਿਨ ਜਦੋਂ ਤੱਕ ਕੋਈ ਸਬੂਤ ਨਾ ਹੋਵੇ ਅਸੀਂ ਉਹ ਖਬਰ ਤੁਹਾਡੇ ਸਾਹਮਣੇ ਨਹੀਂ ਰੱਖ ਸਕਦੇ। ਅਸੀਂ ਹਾਲਾਂਕਿ ਕੋਈ ਸਹਾਫਤ ਉਸ ਤਰ੍ਹਾਂ ਨਹੀਂ ਕਰ ਰਹੇ, ਕੋਈ ਅਖਬਾਰ ਨਹੀਂ ਕੱਢਣ ਡਏ। ਜ਼ਾਹਿਰ ਹੈ ਖਬਰਾਂ ਤੁਹਾਡੇ ਨਾਲ ਸ਼ੇਅਰ ਕਰੀਦੀਆਂ ਨੇ ਇੱਕ ਪੋਲੀਟੀਕਲ ਐਨਾਲਿਸਟ ਦੇ ਤੌਰ ਤੇ, ਲੇਕਿਨ ਫਿਰ ਵੀ ਕਿਉਂਕਿ ਖਬਰਾਂ ਸ਼ੇਅਰ ਕਰੀਦੀਆਂ ਨੇ ਤੇ ਸਾਡੀ ਕੁਝ ਜ਼ਿੰਮੇਵਾਰੀ ਹੈ ਕਿ ਅਸੀਂ ਤੁਹਾਡੇ ਸਾਹਮਣੇ ਸਿਰਫ ਸੱਚ ਰੱਖੀਏ। ਜਿਹੜਾ ਵਾਇਸ ਆਫ ਅਮਰੀਕਾ ਉਹਨਾਂ ਨੇ ਆਪਣੇ ਤਮਾਮ ਜਿਹੜੇ ਉਹਨਾਂ ਦੇ ਕੁਆਇਦੋ ਜ਼ਵਾਬਤ ਨੇ ਉਹ ਪੂਰੇ ਕਰਨੇ ਸਨ। ਉਹਨਾਂ ਨੇ ਉਸ ਯਾਫਜ਼ ਖਾਨ ਨੂੰ ਕਿਹਾ ਵੀ ਚੱਲ ਬਈ ਸ਼ੇਰ ਬਗਿਆ ਸਾਡੇ ਨਾਲ। ਉਹ ਉਹਨਾਂ ਨੂੰ ਆਪ ਹਸਪਤਾਲ ਲੈ ਗਏ ਤੇ ਉੱਥੇ ਉਹਨਾਂ ਡਾਕਟਰਾਂ ਨੂੰ ਕਿਹਾ ਜੀ ਕਿ ਇਹ ਆਂਦੇ ਨੇ ਮੈਨੂੰ ਗੋਲੀ ਵੱਜੀ, ਇਹਨਾਂ ਦਾ ਜ਼ਰਾ ਹਿਸਾਬ ਕਿਤਾਬ ਕਰੋ। ਡਾਕਟਰਾਂ ਨੇ ਜਿਸ ਵੇਲੇ ਉਹਨਾਂ ਦੇ ਐਕਸਰੇ ਕੀਤੇ, ਉਹਨਾਂ ਦੇ ਟੈਸਟ ਕੀਤੇ ਤੇ ਉਹਨਾਂ ਕਿਹਾ ਜੀ ਗੋਲੀ ਤਾਂ ਹਜੇ ਵੀ ਇਹਦੇ ਜਿਸਮ 'ਚ ਵਿਚਾਰੇ 'ਚ। ਉਹਨੇ ਦੱਸਿਆ ਕਿ ਜੀ ਮੈਂ ਹਸਪਤਾਲ ਗਿਆ ਸਾਂ, ਉਹਨਾਂ ਮੇਰਾ ਉਦੋਂ ਇਲਾਜ ਕਰਨ ਤੇ ਉੱਥੇ ਮਨਾ ਕਰ ਦਿੱਤਾ ਸੀ ਤੇ ਮੈਨੂੰ ਘੱਲ ਦਿੱਤਾ ਸੀ ਇੰਜੀ ਪੱਟੀ ਬੰਨ੍ਹ ਕੇ। ਉਹ ਹੁਣ ਤੱਕ ਗੋਲੀ ਅੰਦਰ ਲੈ ਕੇ ਫਿਰਦਾ ਤੇ ਨਾਲ ਯਾਫਜ਼ ਖਾਨ ਨੇ ਦੱਸਿਆ ਵੀ ਉੱਥੇ ਕਿਵੇਂ ਗੋਲੀ ਚਲਾਈ ਗਈ, ਕਿਵੇਂ ਬੰਦੇ ਜਿਹੜੇ ਉਹ ਕਤਲੋ ਗਾਰਤ ਕੀਤੀ ਗਈ ਔਰ ਉਹਦੇ ਨਾਲ ਵਾਲਿਆਂ ਦੇ ਨਾਲ ਕੀ ਕੁਝ ਹੋਇਆ। ਹੁਣ ਵਾਇਸ ਆਫ ਅਮਰੀਕਾ ਇਹ ਲਿਖਦਾ ਹੈ ਆਪਣੀ ਇੰਡੀਪੈਂਡੈਂਟ ਸਟੋਰੀ ਦੇ ਵਿੱਚ ਕਿ ਕੋਈ ਵੀ ਹਸਪਤਾਲ ਜਿਹੜਾ ਹੈ ਉਹ ਸਾਨੂੰ ਆਪਣਾ ਰਿਕਾਰਡ ਨਹੀਂ ਦੇ ਰਿਹਾ। ਔਰ ਵਾਇਸ ਆਫ ਅਮਰੀਕਾ ਇਹ ਕਹਿੰਦਾ ਹੈ ਕਿ ਪਿਸ਼ਾਵਰ 'ਚੋਂ ਉਹਨਾਂ ਨੂੰ ਰਿਕਾਰਡ ਮਿਲਿਆ ਹਸਪਤਾਲ ਤੋਂ, ਜਿੱਥੋਂ ਉਹਨਾਂ ਨੂੰ ਪਤਾ ਲੱਗਾ ਵੀ ਲਾਤਦਾਦ ਬੰਦਿਆਂ ਦੀਆਂ ਉੱਥੇ ਸਰਜਰੀਆਂ ਹੋਈਆਂ ਨੇ ਜਿਨ੍ਹਾਂ ਨੂੰ ਗੋਲੀਆਂ ਵੱਜੀਆਂ ਸਨ। ਲੇਕਿਨ ਜਿਹੜੇ ਇਸਲਾਮਾਬਾਦ ਦੇ ਹਸਪਤਾਲ ਨੇ ਉਹ ਉਹਨਾਂ ਨੂੰ ਕਿਸੇ ਕਿਸਮ ਦਾ ਰਿਕਾਰਡ ਦੇ ਕੇ ਰਾਜ਼ੀ ਨਹੀਂ। ਇਹ ਸਟੋਰੀ ਤੋਂ ਤੁਹਾਨੂੰ ਇਹ ਸਾਰੀ ਗੱਲ ਸਮਝ ਆ ਜਾਂਦੀ ਹੈ ਕਿ ਪਹਿਲਾਂ ਬੰਦੇ ਮਾਰੇ ਕਿੰਨੇ 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 ਸਾਰੇ ਨੇ ਔਰ ਉਸ ਤੋਂ ਬਾਅਦ ਗੱਲ ਲੁਕਾਉਣ ਵਾਸਤੇ ਕਿਹੜੇ ਪਾਸੇ ਤੁਰ ਪਏ ਨੇ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਉਹ ਸੂਬਾ ਪੰਜਾਬ ਤੋਂ ਰੱਖਣੀ ਹੈ। ਪੰਜਾਬ ਦੀ ਰਾਣੀ, ਹਾਂਜੀ ਬਲਕਿ ਮਹਾਰਾਣੀ, ਉਹਨਾਂ ਨੇ ਆਖਿਆ ਜੀ ਕਿ ਦੂਸਰੇ ਸੂਬਿਆਂ ਦੀਆਂ ਗੱਡੀਆਂ ਹੁਣ ਪੰਜਾਬ 'ਚ ਨਹੀਂ ਚੱਲਣਗੀਆਂ। ਹਾਂਜੀ, ਅਗਰ ਤੁਹਾਡੇ ਕੋਲ ਇਸਲਾਮਾਬਾਦ ਨੰਬਰ ਦੀ ਗੱਡੀ ਹੈ ਜਾਂ ਤੁਹਾਡੇ ਕੋਲ ਸਿੰਧ ਦੇ ਨੰਬਰ ਦੀ ਗੱਡੀ ਹੈ, ਬਲੋਚਿਸਤਾਨ ਦੀ ਹੈ ਜਾਂ ਕੇਪੀ ਦੀ ਹੈ, ਉਹ ਪੰਜਾਬ 'ਚ ਨਹੀਂ ਚੱਲੇਗੀ। ਉਹਨਾਂ ਨੇ ਇਹ ਕਿਹਾ ਕਿ ਤੁਸੀਂ ਹਰ ਸੂਰਤ ਕੋਈ ਮੇਰੇ ਖਿਆਲ 60 ਦਿਨ ਦਿੱਤੇ ਨੇ ਸ਼ਾਇਦ, ਉਹਨਾਂ ਦੇ ਵਿੱਚ ਤੁਸੀਂ ਜਿਹੜਾ ਉਹ ਜਾਂ 120 ਦਿਨ ਦਿੱਤੇ ਨੇ, ਮੈਨੂੰ ਐਗਜ਼ੈਕਟਲੀ ਯਾਦ ਨਹੀਂ, ਬਹਰਹਾਲ ਇੱਕ ਟਾਈਮ ਲਿਮਿਟ ਦੇ ਦਿੱਤੀ ਕਿ ਉਹਦੇ ਵਿੱਚ ਤੁਸੀਂ ਅਗਰ ਪੰਜਾਬ ਦੇ ਵਿੱਚ ਗੱਡੀ ਲੈਣ ਦੀ ਹੈ ਤੇ ਉਹਦੀ ਪੰਜਾਬ ਦੇ ਵਿੱਚ ਰਜਿਸਟ੍ਰੇਸ਼ਨ ਕਰਾਓ। ਅੱਛਾ, ਵੈਸੇ ਇਹ ਕੋਈ ਅਨੋਖਾ ਕਾਨੂੰਨ ਨਹੀਂ ਹੈ, ਪੂਰੀ ਦੁਨੀਆ 'ਚ ਇਹੋ ਜਿਹੇ ਕਾਨੂੰਨ ਹੁੰਦੇ ਨੇ। ਅਮਰੀਕਾ 'ਚ ਵੀ 50 ਰਿਆਸਤਾਂ ਨੇ ਤੇ ਹਰ ਰਿਆਸਤ ਜਿਹੜੀ ਉਹ ਆਪਣੇ ਹਿਸਾਬ ਨਾਲ ਇਸੇ ਤਰ੍ਹਾਂ ਕਾਨੂੰਨ ਬਣਾਉਂਦੀ ਹੈ, ਲੇਕਿਨ ਉਹ ਉਸ ਕਾਨੂੰਨ ਦੀ ਕੋਈ ਪਿੱਛੇ ਵਜ੍ਹਾ ਹੁੰਦੀ ਹੈ, ਮੰਤਕ ਹੁੰਦੀ ਹੈ। ਇੱਥੇ ਹੁਣ ਮੰਤਕ ਸਵਾਏ ਪੈਸਾ ਬਣਾਉਣ ਤੋਂ ਹੋਰ ਕੋਈ ਮੰਤਕ ਨਹੀਂ ਹੈ। ਵਰਨਾ ਇਸਲਾਮਾਬਾਦ ਦੇ ਵਿੱਚ ਅਗਰ ਕੋਈ ਗੱਡੀ ਰਜਿਸਟਰ ਹੋਈ ਹੈ ਤੇ ਉਹ ਇੱਥੇ ਇੱਕ ਵਾਰੀ ਫਿਰ ਨਵੇਂ ਸਿਰੇ ਸਾਰਾ ਪੈਸਾ ਉਹਦਾ ਲੈਣਗੇ। ਹਾਲਾਂਕਿ ਇਸ ਤਰ੍ਹਾਂ ਨਹੀਂ ਹੁੰਦਾ। ਜਿਹੜੀ ਅਮਰੀਕਾ 'ਚ ਇੱਕ ਰਿਆਸਤ ਤੋਂ ਦੂਸਰੀ ਰਿਆਸਤ ਗੱਡੀ, ਉਹ ਸਾਰਾ ਟੈਕਸ ਨਹੀਂ ਦੇਣਾ ਪੈਂਦਾ, ਉਹ ਬੜਾ ਲਿਮਿਟਡ ਜਿਹਾ ਉਹਦਾ ਇੱਕ ਛੋਟਾ ਮੋਟੇ ਪੈਸੇ ਦੇਣੇ ਪੈਂਦੇ ਨੇ ਔਰ ਗੱਡੀ ਉੱਥੇ ਰਜਿਸਟਰਡ ਹੋ ਜਾਂਦੀ। ਇਹ ਹੁਣ ਮਾਲ ਪਾਣੀ ਬਣਾਉਣਗੇ ਸਾਰੇ ਦਾ ਸਾਰਾ, ਉਸ ਗੱਡੀ ਨੂੰ ਉੱਧਰੋਂ ਕੱਢ ਕੇ ਨਵੀਂ ਰਜਿਸਟ੍ਰੇਸ਼ਨ ਕਰਕੇ ਇਹ ਬਾਜੀ ਦੇ ਜਿਹੜੇ ਗੱਡੀ ਦੇ ਟਾਇਰ ਪਵਾਏ ਸਨ ਉਹ ਹੁਣ ਲੋਕਾਂ ਦੀਆਂ ਗੱਡੀਆਂ ਉਹਦੇ ਰੁਪਈਏ ਪੂਰੇ ਕਰਨਗੇ। ਬਹਰਹਾਲ ਇਹ ਇੱਕ ਨਵਾਂ ਕਾਨੂੰਨ ਇਹਨਾਂ ਨੇ ਕਿਹਾ ਕਿ ਜੀ ਹੁਣ ਦੂਜੇ ਸੂਬਿਆਂ ਦੀ ਗੱਡੀ ਜਿਹੜੀ ਇੱਥੇ ਨਹੀਂ ਚੱਲੇਗੀ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਮਿਸਾਲ ਯੂਸਫਜ਼ਈ ਦੇ ਪਿੱਛੇ ਪੈ ਗਏ ਨੇ ਸਾਰੇ। ਹਾਂਜੀ, ਇਹ ਮਿਸਾਲ ਯੂਸਫਜ਼ਈ ਦੇ ਪਿੱਛੇ ਲੱਗਦਾ ਹੈ ਵੀ ਚੌਧਰੀ ਨਿਜ਼ਾਮੁਦੀਨ ਪੈ ਗਿਆ ਹੈ, ਕਿਉਂਕਿ ਨਾ ਤੇ ਉਹਨੂੰ ਅੰਦਰ ਜਾਣ ਦਿੰਦੇ ਨੇ ਜਿੱਥੇ ਕੋਈ ਕੇਸ ਦੇ ਵਿੱਚ ਕੋਈ ਇਮਰਾਨ ਖਾਨ ਸਾਹਿਬ ਜਾਂ ਦੂਸਰੇ ਲੋਕ ਜਿਹੜੇ ਦੂਸਰੇ ਵਕਲਾ ਜਾਂਦੇ ਨੇ ਇਮਰਾਨ ਖਾਨ ਸਾਹਿਬ ਦੇ ਕੋਲ, ਤੇ ਉੱਥੇ ਦੂਸਰੇ ਲੋਕਾਂ ਦੇ ਨਾਲ ਖਾਨ ਸਾਹਿਬ ਦੇ ਕੋਲ ਉਹਨਾਂ ਨੂੰ ਨਹੀਂ ਜਾਣ ਦਿੱਤਾ ਜਾਂਦਾ, ਹਾਲਾਂਕਿ ਉਹ ਵਕੀਲ ਨੇ ਖਾਨ ਸਾਹਿਬ ਦੇ ਵੀ ਤੇ ਬੁਸ਼ਾ ਬੀਬੀ ਦੇ ਵੀ। ਅੱਛਾ, ਜਿਸ ਵੇਲੇ ਨਹੀਂ ਸੀ ਜਾਣ ਦਿੰਦੇ ਤੇ ਖਾਨ ਸਾਹਿਬ ਨੇ ਉਹਨਾਂ ਨੂੰ ਆਪਣਾ ਵਕੀਲ ਮੁਕਰਰ ਕੀਤਾ। ਉਹਨਾਂ ਕਿਹਾ ਜੀ ਇਹਨਾਂ ਦਾ ਤੇ ਅਸੀਂ ਲਾਇਸੈਂਸ ਹੀ ਕੈਂਸਲ ਕੀਤਾ, ਇਹ ਵਕਾਲਤ ਕਰ ਹੀ ਨਹੀਂ ਸਕਦੇ, ਇਹਨਾਂ ਨੂੰ ਤੇ ਉਲਟਾ ਸ਼ੋਕਾਜ਼ ਦੇਣ ਡਏ ਅਸੀਂ। ਤੰਗ ਆ ਕੇ ਖਾਨ ਸਾਹਿਬ ਨੇ ਉਹਨਾਂ ਨੂੰ ਆਪਣਾ ਤਰਜਮਾਨ ਬਣਾਇਆ ਤੇ ਕੱਲ੍ਹ ਇੱਕ ਨਵਾਂ ਫੱਡਾ ਪੈ ਗਿਆ। ਫਿਰ
ਉਹ ਤਰਜਮਾਨ ਉਹਨਾਂ ਨੂੰ ਬਣਾਇਆ ਤੇ ਕੱਲ ਉਹ ਮਸਰਤ ਚੀਮਾ ਸਾਹਿਬਾ ਨੇ ਬਿਆਨ ਦਿੱਤਾ ਵੀ ਤਰਜਮਾਨ ਮੈਨੂੰ ਲਾਇਆ। ਫਿਰ ਮਸ਼ਾਲ ਯੂਸਫਜ਼ਈ ਸਾਹਿਬਾ ਨੇ ਉਹਦੇ ਉੱਤੇ ਟਵੀਟ ਕੀਤਾ ਵੀ ਨਹੀਂ ਮੈਂ ਉੱਤੇ ਮੌਜੂਦ ਸਾਂ, ਤਰਜਮਾਨ ਤੇ ਜਿਹੜਾ ਉਹ ਮੈਨੂੰ ਲਾਇਆ। ਔਰ ਫਿਰ ਵਕਾਰ ਖਾਨ ਸਾਹਿਬ ਨੇ ਇੱਕ ਟਵੀਟ ਕਰ ਦਿੱਤਾ, ਉਹਦੇ 'ਚ ਉਹਨਾਂ ਨੇ ਉਹ ਜਿਹੜੀ ਇਮਰਾਨ ਖਾਨ ਸਾਹਿਬ ਦੀ ਤਹਿਰੀਰ ਸੀ ਔਰ ਥੱਲੇ ਦਸਤਖਤ ਸੀ ਜਿਹਦੇ 'ਚ ਉਹਨਾਂ ਨੇ ਮਸ਼ਾਲ ਯੂਸਫਜ਼ਈ ਸਾਹਿਬਾ ਨੂੰ ਆਪਣਾ ਤਰਜਮਾਨ ਲਾਇਆ ਸੀ, ਉਹ ਸ਼ੇਅਰ ਕਰਤਾ। ਹੁਣ ਮੈਨੂੰ ਕਿਉਂਕਿ ਮੈਂ ਉੱਥੇ ਮੌਜੂਦ ਨਹੀਂ ਹਾਂ, ਮੈਨੂੰ ਨਹੀਂ ਪਤਾ ਇਹ ਸਾਰੇ ਰੌਲੇ 'ਚ ਮਾਮਲਾ ਕੀ ਹੈ, ਲੇਕਿਨ ਤੁਹਾਡੇ ਸਾਹਮਣੇ ਗੱਲ ਰੱਖੀ ਹੈ ਵੀ ਇਹ ਗੱਲ ਦਰੁਸਤ ਹੈ ਕਿ ਮਸ਼ਾਲ ਯੂਸਫਜ਼ਈ ਨੂੰ ਅੰਦਰ ਜਾਣ ਤੋਂ ਰੋਕਣ ਵਾਸਤੇ ਚੌਧਰੀ ਨਿਜ਼ਾਮੁਦੀਨ ਜਿਹੜਾ ਪੂਰਾ ਢਿੱਲ ਮਾਰ ਰਿਹਾ ਔਰ ਕਦੇ ਉਹਦਾ ਲਾਇਸੈਂਸ ਕੈਂਸਲ ਕਰਾ ਦਿੰਦਾ, ਕਦੇ ਕੁਝ। ਇਹ ਇੱਕ ਨਵਾਂ ਹੀ ਉੱਥੇ ਕੰਮ ਜਿਹੜਾ ਉਹ ਚੱਲ ਪਿਆ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਰੱਖਣੀ ਹੈ ਕਿ ਚੇਅਰਮੈਨ ਜਿਹੜੇ ਸਾਬਕ ਚੇਅਰਮੈਨ ਨੈਬ ਸਨ ਜਸਟਿਸ ਰਿਟਾਇਰਡ ਜਾਵੇਦ ਇਕਬਾਲ ਸਾਹਿਬ, ਉਹਨਾਂ ਨੂੰ ਵੀ ਪਾਰਕ ਕੀਤਾ ਸੀ, ਜਿਵੇਂ ਪੁਰਾਣੀ ਗੱਡੀ ਪਾਰਕ ਕਰ ਦਿੰਦੇ ਨਾ ਕਿਸੇ ਪਾਸੇ, ਉਹਨਾਂ ਨੂੰ ਜਬਰੀ ਗੁੰਮਸ਼ੁਦਾ ਅਫਰਾਦ ਦੇ ਕਮਿਸ਼ਨ ਦਾ ਹੈੱਡ ਬਣਾਇਆ ਸੀ, ਉੱਥੇ ਪਾਰਕਿੰਗ ਕੀਤੀ ਸੀ ਉਹਨਾਂ ਨੇ। ਹੁਣ ਉਹਨਾਂ ਨੂੰ ਉਹ ਪਾਰਕਿੰਗ 'ਚੋਂ ਕੱਢ ਦਿੱਤਾ ਹੈ। ਤੇ ਚੇਤੇ ਕਰੋ ਇਹਨਾਂ ਦੇ ਉੱਤੇ ਵੀ ਇਲਜ਼ਾਮ ਲਾਉਂਦੀ ਸੀ ਬਾਜੀ, ਮੇਰਾ ਖਿਆਲ ਹੈ ਕਿ ਇਹਨਾਂ ਦੀ ਕੋਈ ਗੰਦੀ ਕਿ ਪਤਾ ਨਹੀਂ ਕਿਹੜੀ ਵੀਡੀਓ ਉਹਨਾਂ ਦੇ ਕੋਲ ਹੈ। ਬਹਰਹਾਲ ਹੁਣ ਉਹਨਾਂ ਨੂੰ ਪਾਰਕਿੰਗ 'ਚੋਂ ਕੱਢ ਕੇ ਤੇ ਪਤਾ ਨਹੀਂ ਬਾਜੀ ਲਾਉਂਦੀ ਸੀ ਕਿ ਕੋਈ ਹੋਰ ਲਾਉਂਦਾ ਸੀ, ਮੈਨੂੰ ਹੁਣ ਯਾਦ ਨਹੀਂ। ਬਹਰਹਾਲ ਇਹਨਾਂ ਦੀ ਵੀ ਇੱਕ ਗੰਦੀ ਵੀਡੀਓ ਦੀ ਗੱਲਬਾਤ ਆਈ ਸੀ, ਲੇਕਿਨ ਬਹਰਹਾਲ ਉਹਨਾਂ ਨੂੰ ਹੁਣ ਪਾਰਕਿੰਗ 'ਚੋਂ ਕੱਢ ਕੇ ਤੇ ਉਹਨਾਂ ਦੀ ਜਗ੍ਹਾ ਦੇ ਉੱਤੇ ਜਸਟਿਸ ਰਿਟਾਇਰਡ ਫਕੀਰ ਮੁਹੰਮਦ ਖੋਖਰ ਸਾਹਿਬ ਨੂੰ ਇਸ ਕਮਿਸ਼ਨ ਦਾ ਸਰਬਰਾਹ ਲਾਇਆ। ਕਮਿਸ਼ਨ ਕੀ ਹੈ? ਗੁੰਮਸ਼ੁਦਾ ਅਫਰਾਦ ਦਾ। ਇਹ ਜਿਹੜੇ ਬੰਦਿਆਂ ਨੂੰ ਗੁੰਮ ਕਰ ਦਿੰਦੇ ਨੇ, ਚੁੱਕ ਲੈਂਦੇ ਨੇ ਏਜੰਸੀਆਂ ਵਾਲੇ, ਘਰ ਵਾਲਿਆਂ ਨੂੰ ਪਤਾ ਹੀ ਨਹੀਂ ਕੋਈ ਬੰਦਾ ਜਿਉਂਦਾ ਮਰ ਗਿਆ ਕਿੱਧਰ ਚਲਾ ਗਿਆ, ਇਹ ਉਹਨਾਂ ਦੇ ਬਾਰੇ ਇੱਕ ਕਮਿਸ਼ਨ ਬਣਿਆ। ਜਾਵੇਦ ਇਕਬਾਲ ਸਾਹਿਬ ਠੰਡੇ ਠੰਡੇ ਚੱਲਦੇ ਰਹੇ ਨੇ। ਹੁਣ ਲੱਗਦਾ ਹੈ ਇਹ ਨਹੀਂ ਕਿ ਉਹਨਾਂ ਨਾਲ ਕੋਈ ਨਾਰਾਜ਼ਗੀ ਹੋ ਗਈ, ਬਸ ਇਹ ਸੋਚਿਆ ਵੀ ਵਾਹ ਤਨਖਾਹਾਂ ਉਹਨਾਂ ਲੈ ਲਈਆਂ ਨੇ, ਹੁਣ ਕੋਈ ਮਜ਼ੀਦ ਜਿਹੜੇ ਜੱਜ ਨੇ ਉਹਨਾਂ ਦੀ ਖਿਦਮਤ ਕੀਤੀ ਉਹਨੂੰ ਵੀ ਤਾਂ ਲਾਉਣਾ ਹੈ ਨਾ। ਉਹਨੇ ਵੀ ਦੁਨੀਆ ਤੋਂ ਜਾਣ ਤੋਂ ਪਹਿਲਾਂ 4 ਹਲਾਰੇ ਫਕੀਰ ਖੋਖਰ ਸਾਹਿਬ ਨੂੰ ਵੀ ਤਾਂ ਦੇਣੇ ਚਾਹੀਦੇ ਨੇ। ਹੁਣ ਫਕੀਰ ਮੁਹੰਮਦ ਖੋਖਰ ਸਾਹਿਬ ਜਿਹੜੇ ਨੇ ਉਹਨਾਂ ਨੂੰ ਲਾਇਆ ਗਿਆ। ਅੱਛਾ, ਜਿਸ ਵੇਲੇ ਲਾਇਆ ਗਿਆ ਤੇ ਮੀਡੀਆ ਇਹ ਰਿਪੋਰਟ ਕਰਨ ਡਿਆ ਵੀ ਫਕੀਰ ਮੁਹੰਮਦ ਖੋਖਰ ਸਾਹਿਬ ਤੇ ਬੜੇ ਬਿਮਾਰ ਨੇ ਤੇ ਇਸ ਵੇਲੇ ਹਸਪਤਾਲ ਦਾਖਲ ਨੇ, ਤੇ ਉਹਨਾਂ ਨੂੰ ਕਿਉਂ ਲਾਤਾ? ਉਹ ਬੰਦਿਆਂ ਨੂੰ ਕਿਸ ਤਰ੍ਹਾਂ ਲੱਭਣਗੇ ਗੁੰਮਸ਼ੁਦਾ ਨੂੰ? ਉਹ ਤੇ ਆਪ ਬਿਸਤਰ ਤੇ ਪਏ ਨੇ, ਅੱਲਾ ਉਹਨਾਂ ਨੂੰ ਜ਼ਿੰਦਗੀ ਦੇਵੇ, ਪਰ ਉਹ ਤੇ ਆਪ ਬੜੇ ਸਖਤ ਬਿਮਾਰ ਨੇ। ਤੇ ਉਹਦੇ ਤੇ ਫਿਰ ਇੱਕ ਸਿਆਣੇ ਬੰਦੇ ਨੇ, ਲੰਬੜਦਾਰ ਸਾਹਿਬ ਨੇ ਸਾਨੂੰ ਆਖਿਆ ਵੀ ਭਾਈ ਜੀ ਇਹ ਹੀ ਉਹਨਾਂ ਦੀ ਕੁਆਲੀਫਿਕੇਸ਼ਨ ਹੈ, ਜਸਟਿਸ ਫਕੀਰ ਮੁਹੰਮਦ ਖੋਖਰ ਸਾਹਿਬ ਦੀ ਇਹ ਹੀ ਤੇ ਸਭ ਤੋਂ ਵੱਡੀ ਕੁਆਲੀਫਿਕੇਸ਼ਨ ਹੈ ਵੀ ਉਹ ਹਸਪਤਾਲ ਬਿਸਤਰ ਤੇ ਪਏ ਨੇ ਤਾਂ ਕਿ ਉਹ ਬੰਦੇ ਨਾ ਲੱਭ ਸਕਣ। ਜੇ ਉਹ ਚੌਕਸ ਹੁੰਦੇ ਔਰ ਇਹਨਾਂ ਨੂੰ ਸ਼ੱਕ ਹੁੰਦਾ ਚੌਧਰੀ ਸਾਹਿਬ ਨੂੰ ਵੀ ਕਿਤੇ ਬੰਦੇ ਨਾ ਲੱਭਣ ਤੁਰ ਪੈਣੋ, ਤੇ ਉਹਨਾਂ ਲਾਉਣਾ ਸੀ ਇਹਨਾਂ ਨੂੰ। ਉਹ ਲਾਇਆ ਹੀ ਇਸ ਲਈ ਹੈ ਵੀ ਉਹ ਆਰਾਮ ਨਾਲ ਲੰਮੇ ਪਏ ਰਹਿਣ ਹਸਪਤਾਲ ਤੇ, ਪਿੱਛੋਂ ਕਮਿਸ਼ਨ ਜਿਹੜਾ ਉਹ ਬੰਦ ਹੀ ਰਵੇ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਕਿ ਲਾਈਕ ਤੇ ਕਮੈਂਟ ਕਰਨਾ ਵੀ ਜਿਹੜਾ ਜੀ ਉਹ ਜੁਰਮ ਬਣਿਆ ਖੜਾ ਹੈ। ਹਾਂਜੀ, ਬਾਜੀ ਮਰੀਮ ਦੀ ਦੁਬਈ ਵਾਲੀ ਜਿਹੜੀ ਉਹ ਤਸਵੀਰ ਤੁਹਾਨੂੰ ਪਤਾ ਹੀ ਹੈ, ਸਾਰੀਆਂ ਜਿਹੜੀਆਂ ਲੋਕਾਂ ਨੇ AI ਨਾਲ ਕੁਝ ਨੇ ਬਣਾਈਆਂ, ਇਹ ਤਾਂ ਤੁਹਾਨੂੰ ਯਾਦ ਹੀ ਹੈ ਕਿ ਉਹਦੇ ਤੇ ਕੋਈ 18 ਪਰਚੇ ਮੇਰੇ ਤੇ ਦਿੱਤੇ ਨੇ, ਆਂਦੇ ਨੇ 50 ਦੇਣੇ ਨੇ। ਅੱਛਾ ਬਈ ਤੁਸੀਂ ਆਪਣਾ ਰਾਜਾ ਰਾਜ਼ੀ ਕਰ ਲਓ, ਮੈਨੂੰ ਇਹ ਦੱਸੋ ਵੀ ਅੱਗੇ 2, 2.5 ਕਿ 3 ਦਰਜਨ ਮੇਰੇ ਤੇ ਪਰਚੇ ਕੀਤੇ ਸੀ, ਹੁਣ ਇਹ 50 ਦੇ ਲਓ। ਇਹਦਾ ਮਤਲਬ ਇਹ ਹੈ ਕਿ ਹੁਣ ਤੁਸੀਂ ਰਿਕਾਰਡ ਮੇਰਾ ਬਣਾਤਾ, ਇਮਰਾਨ ਖਾਨ ਸਾਹਿਬ ਤੋਂ ਬਾਅਦ ਸਭ ਤੋਂ ਬਹੁਤੇ ਪਰਚੇ ਤੁਸੀਂ ਮੇਰੇ ਤੇ ਦੇ ਛੱਡੇ ਨੇ। ਚਲੋ ਤੁਹਾਡੀ ਮਿਹਰਬਾਨੀ ਹੈ, ਇਹ ਵੀ ਤੁਸੀਂ ਕੰਮ ਕੀਤਾ, ਚਲੋ ਇਹ ਵੀ ਰਿਕਾਰਡ ਲੱਗਦੇ ਹੱਥ ਬਣ ਗਿਆ। ਜਿਸ ਵੇਲੇ ਸਜ਼ਾ ਤੇ 1 'ਚ ਵੀ ਹੋ ਸਕਦੀ ਤੇ 50 'ਚ ਵੀ ਹੋ ਸਕਦੀ, ਖੈਰ ਹੈ ਅੱਲਾ ਦੀ ਸਪੁਰਦ। ਲੇਕਿਨ ਹੁਣ ਇਹਨਾਂ ਨੇ ਜਿਹੜੇ ਵਿਚਾਰੇ ਨੇ, ਹੁਣ ਦੇਖੋ ਨਾ, ਇੱਕ ਬੰਦਾ ਤਸਵੀਰ ਪਬਲਿਸ਼ ਕਰਦਾ, ਇੱਕ ਬੰਦਾ ਬੈਠਾ, ਉਹਨੂੰ ਕੀ ਪਤਾ ਤਸਵੀਰ ਸਹੀ ਪਬਲਿਸ਼ ਹੋਈ ਗਲਤ ਹੋਈ, ਉਹਨੇ ਉਹਨੂੰ ਲਾਈਕ ਕਰ ਦਿੱਤਾ ਜਾਂ ਕਮੈਂਟ ਕਰ ਦਿੱਤਾ, ਉਹਨੂੰ ਵੀ ਚੁੱਕ ਲਿਆ ਇਹਨਾਂ ਨੇ, ਉੱਤੇ ਮੁਕੱਦਮੇ ਦੇ ਦਿੱਤੇ ਨੇ। ਮਤਲਬ ਬਾਜੀ ਮਰੀਮ ਨਾ ਹੋ ਗਈ। ਮੈਂ ਹੁਣ ਕੀ ਆਖਾਂ ਵੀ ਮੇਰਾ ਮਤਲਬ ਹੈ ਕਿ ਕੋਈ ਚੀਫ ਮਿਨਿਸਟਰ ਹੈ, ਜੇ ਚੀਫ ਮਿਨਿਸਟਰ ਦੇ ਉੱਤੇ ਕਿਸੇ ਨੇ ਕਮੈਂਟ ਕੀਤਾ ਤੇ ਏਡਾ ਇਹ ਕਾਰਟੂਨ ਹੀ ਸਮਝ ਲਓ ਇੱਕ ਬਣਾਇਆ, ਤੇ ਏਡਾ ਕਿਹੜਾ ਤੂਫਾਨ ਆ ਗਿਆ ਕਿ ਤੁਸੀਂ ਬੰਦਿਆਂ ਨੂੰ ਲਾਈਕ ਤੇ ਕਮੈਂਟ ਕਰਨ ਤੇ ਚੁੱਕੀ ਜਾ ਰਹੇ ਹੋ। ਹੈਰਾਨ ਹੈ ਮੈਂ ਇਸ ਗੱਲ ਤੋਂ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਬਿਲਾਵਲ ਭੁੱਟੋ ਸਾਹਿਬ ਨੇ ਪੀਪਲਸ ਪਾਰਟੀ ਦੀ ਸੈਂਟਰਲ ਐਗਜ਼ੈਕਟਿਵ ਕਮੇਟੀ ਦਾ ਇਜਲਾਸ ਤਲਬ ਕਰ ਲਿਆ। ਲਓ ਜੀ, ਇੱਥੋਂ ਹਿਸਾਬ ਲੱਗਦਾ ਹੈ ਕਿ ਕੋਈ ਨਾ ਕੋਈ ਕੰਮ ਜਿਹੜਾ ਉਹ ਖਰਾਬ ਹੋਣ ਡਿਆ ਚੌਧਰੀ ਨਿਜ਼ਾਮੁਦੀਨ ਦਾ। ਜਦੋਂ ਪੀਪਲਸ ਪਾਰਟੀ ਵਾਲੇ ਆਪਣੀਆਂ ਛੁਰੀਆਂ ਛਰੀਆਂ ਸਿੱਧੀਆਂ ਕਰਦੇ ਨੇ ਨਾ, ਉਸ ਵੇਲੇ ਲੱਗਦਾ ਇਹ ਹੈ ਕਿ ਕੰਮ ਜਿਹੜਾ ਉਹ ਕਿਸੇ ਪਾਸੇ ਨੂੰ ਤੁਰ ਪਿਆ। ਅੱਛਾ ਜੀ, ਇਸ ਤੋਂ ਬਾਅਦ ਜਿਹੜੀ ਅਗਲੀ ਖਬਰ ਤੁਹਾਡੇ ਸਾਹਮਣੇ ਰੱਖਣੀ, ਉਹ ਵਜ਼ੀਰ ਆਜ਼ਮ ਨੇ FBR ਦੇ ਅਫਸਰਾਨ ਨੂੰ ਨਕਦ ਇਨਾਮ ਦੇਣ ਦੀ ਹੁਣ ਜਿਹੜੀ ਹੈ ਸਕੀਮ ਲੈਣ ਦੀ। ਅੱਛਾ, ਸਾਨੂੰ ਅੰਦਰੋਂ ਖਬਰ ਇਹ ਮਿਲ ਰਹੀ ਹੈ ਕਿ ਉਹ ਨਕਦ ਇਨਾਮ ਇਹਨਾਂ ਨੇ ਫੈਸਲਾ ਕੀਤਾ ਸੀ ਵੀ ਉਹਨਾਂ ਨੂੰ ਦੇਣਾ ਜਿਹੜੇ ਟੈਕਸ ਕਲੈਕਸ਼ਨ ਜ਼ਿਆਦਾ ਕਰਨਗੇ। ਉਹ ਹੁਣ ਪਤਾ ਲੱਗਾ ਵੀ ਅੰਦਰ ਖਾਤੇ ਜਿਹੜੇ FBR ਵਾਲੇ ਨੇ, ਉਹਨਾਂ ਨੇ ਉਸ ਡਿਪਾਰਟਮੈਂਟ ਦੇ ਵਿੱਚ ਸਾਰੇ ਅਫਸਰਾਂ ਦੇ ਨਾਂ ਹੀ ਪਾਣੇ ਸ਼ੁਰੂ ਕਰ ਦਿੱਤੇ ਨੇ। ਮਤਲਬ ਹੁਣ ਉੱਥੋਂ ਵੀ ਇਹ ਮਾਲ ਪਾਣੀ ਜਿਹੜਾ ਖਾਣਗੇ। ਅੱਛਾ ਜੀ, ਯੂਟਿਲਿਟੀ ਸਟੋਰਸ ਦੇ ਆਪਰੇਸ਼ਨਸ ਨੂੰ ਚੌਧਰੀ ਸਾਹਿਬ ਨੇ ਬੰਦ ਕਰਨ। ਅੱਛਾ, ਜਦੋਂ ਮੈਂ ਚੌਧਰੀ ਇਸ ਤੋਂ ਆਉਣਾ ਹੈ ਕਿ ਇਸ ਵੇਲੇ ਸਾਰੀ ਜਿਹੜੀ ਹੈ ਸਾਰੀ ਹੈ ਜਿਹੜੀ ਮਹਿਫਲ ਹੈ, ਇਹ ਆਰਮੀ ਚੀਫ ਸਾਹਿਬ ਨੇ ਲਾਈ ਹੈ। ਅੱਗੋਂ ਸ਼ਬਾਜ਼ ਸ਼ਰੀਫ ਸਾਹਿਬ ਵਗੈਰਾ ਤੇ ਐਵੇਂ ਹੀ ਨੇ ਵਿਚਾਰੇ, ਸਾਹਮਣੇ ਬੈਠੇ ਨੇ, ਬਸ ਐਵੇਂ ਟੋਟਰੂ ਪੂਰੇ ਕਰਨ ਡਏ ਨੇ। ਅਸਲ ਤੇ ਇਹਦੇ ਪਿੱਛੇ ਸਾਰੀ ਗੇਮ ਉਹਨਾਂ ਦੀ ਹੈ।
ਉਹਨਾਂ ਨੇ ਹੁਣ ਫੈਸਲਾ ਇਹ ਕੀਤਾ ਹੈ ਕਿ ਯੂਟਿਲਿਟੀ ਸਟੋਰ ਸਾਡੇ ਕੋਲੋਂ ਨਹੀਂ ਚੱਲਦੇ, ਇਹਨਾਂ ਨੂੰ ਬੰਦ ਕਰਨਾ ਹੈ। ਸ਼ਾਬਾਸ਼ ਹੈ ਬਈ। ਮੇਰਾ ਮਤਲਬ ਹੈ ਕਿ ਅਸੀਂ SIFC ਤੇ ਪਤਾ ਨਹੀਂ ਕੀ ਕੁਝ ਸੁਣਦੇ ਸਾਂ, ਤੇ ਹੁਣ ਗੱਲ ਮੁੱਕੀ ਹੈ ਆ ਕੇ ਯੂਟਿਲਿਟੀ ਸਟੋਰ ਤੇ ਜੇ ਗੱਲ ਯੂਟਿਲਿਟੀ ਸਟੋਰ ਤੇ ਹੀ ਆ ਗਈ ਔਰ ਉਹ ਵੀ ਉਹਨੂੰ ਬੰਦ ਕਰਨ ਤੇ ਫਿਰ ਮੇਰਾ ਖਿਆਲ ਸੁਲ੍ਹਾ ਹੀ ਕਰ ਲਓ ਇਕਾਨਮੀ ਤੁਸੀਂ ਇਸ ਤੋਂ ਗਾਂ ਕੀ ਠੀਕ ਕਰਨੀ। ਅੱਛਾ ਜੀ, ਇਕਾਨਮੀ ਅੱਗੋਂ ਬਾਜੀ ਬੜੀ ਠੀਕ ਕਰਨ ਡਈ ਹੈ। ਬਾਜੀ ਨੇ ਬੰਬੇ ਕੱਢ ਕੇ ਰੱਖ ਦਿੱਤੇ ਨੇ। ਉਹ ਕੀ ਹੈ ਜੀ, ਤਾਜਰਾਂ ਦੀ ਤਜਾਵਜ਼ਾਤ ਗ੍ਰਾਂਟ ਦੇ ਉੱਤੇ ਜਿਹੜਾ ਹੈ ਨਾ ਜੀ ਉਹ ਕੰਮ ਸ਼ੁਰੂ ਕੀਤਾ। ਅੱਛਾ, ਅਸੀਂ ਸੋਚਿਆ ਕੋਈ ਬੜੇ ਬੜੇ ਤਾਜਰ ਹੋਣਗੇ, ਕਿਸੇ ਦਾ ਪਲਾਜ਼ਾ ਸੁੱਟਿਆ ਹੋਏਗਾ, ਕਿਸੇ ਦੀ ਫੈਕਟਰੀ। ਪਤਾ ਚੱਲਿਆ ਵੀ ਤਾਜਰ ਕਿਹੜੇ ਨੇ, ਕੋਈ ਸੇਬ ਵੇਚਣ ਵਾਲਾ, ਕੋਈ ਮਾਲਟੇ ਵੇਚਣ ਵਾਲਾ, ਕੋਈ ਅਮਰੂਦ ਵੇਚਣ ਵਾਲਾ, ਜਿਹੜੇ ਰੇਹੜੀਆਂ ਨਹੀਂ ਲਾ ਕੇ ਬੈਠੇ, ਉਹਨਾਂ ਦੀਆਂ ਰੇਹੜੀਆਂ ਤੋੜਦੇ ਨੇ, ਉਹਨਾਂ ਦੀਆਂ ਰੇਹੜੀਆਂ ਚੁੱਕਦੇ ਨੇ, ਉਹਨਾਂ ਦੇ ਕੋਲੋਂ ਰਿਸ਼ਵਤ ਲੈਂਦੇ ਨੇ, ਉਹਨਾਂ ਨੂੰ ਮਾਰ ਧਾੜ ਕਰਦੇ ਨੇ, ਔਰ ਤਜਾਵਜ਼ਾਤ ਦੇ ਨਾਂ 'ਤੇ ਜਿਹੜਾ ਮਾੜਾ ਬੰਦਾ ਕੋਈ ਰੋਟੀ ਆਪਣੀ ਕਮਾ ਕੇ ਖਾਣ ਡਿਆ ਉਹਦੀ ਤਬਾਹੀ ਫਿਰਨ ਡਿਆ। ਇਹ ਗੱਲਬਾਤ ਹੋਈ ਹੈ ਜੀ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ, ਉਹ ਇਮਰਾਨ ਖਾਨ ਸਾਹਿਬ ਨੇ ਬਿਆਨ ਦਿੱਤਾ ਹੈ। ਉਮਰ ਜੱਟ ਸਾਹਿਬ ਨੇ ਇਹਨੂੰ ਰਿਪੋਰਟ ਕੀਤਾ ਹੈ। ਉਹਨਾਂ ਕਿਹਾ ਜੀ, ਇਮਰਾਨ ਖਾਨ ਨੇ ਕਿਹਾ ਹੈ ਕਿ ਜ਼ੁਲਮੋ ਜਬਰ ਦਾ ਦੌਰ ਜ਼ਿਆਦਾ ਦੇਰ ਤੱਕ ਨਹੀਂ ਚੱਲ ਸਕਦਾ। ਮੈਂ ਤੁਹਾਨੂੰ ਇਹ ਦੱਸ ਦਿਆਂ, ਸਭ ਨੂੰ ਦੱਸ ਦਿਆਂ ਕਿ ਜਲਦ ਇੱਕ ਦਿਨ ਆਏਗਾ ਜਦੋਂ ਸਭ ਕੁਝ ਬਦਲ ਚੁੱਕਿਆ ਹੋਏਗਾ। ਮੈਂ ਪਸ਼ੀਨਗੋਈ ਜਦੋਂ ਕਰਦਾ ਤੇ ਇਹ ਸਾਰੇ ਖੌਫ 'ਚ ਮੁਬਤਲਾ ਹੋ ਜਾਂਦੇ ਨੇ। ਅਕਸਰ ਇਹ ਆਉਂਦੇ ਨੇ, ਪਤਾ ਨਹੀਂ ਮੇਰੇ ਕੋਲ ਕੋਈ ਮੌਕਲ ਹੈ। ਮੇਰੇ ਕੋਲ ਮੌਕਲ ਕੋਈ ਨਹੀਂ ਹੈ। ਮੈਨੂੰ ਇਹਨਾਂ ਦੀਆਂ ਹਰਕਤਾਂ ਤੋਂ ਪਤਾ ਚੱਲ ਜਾਂਦਾ ਵੀ ਕੁਝ ਹੋਣ ਵਾਲਾ, ਔਰ ਮੇਰਾ ਤਜਜ਼ੀਆ ਦਰੁਸਤ ਸਾਬਤ ਹੋ ਜਾਂਦਾ। ਤੇ ਮੈਂ ਹੁਣ ਵੀ ਤੁਹਾਨੂੰ ਦੱਸਣ ਡਿਆ ਵੀ ਕੰਮ ਜਿਹੜਾ ਉਹ ਗੱਲ ਵੱਧ ਗਈ ਹੈ। ਮੁਖਤਾਰਿਆ ਗੱਲ ਵੱਧ ਗਈ ਹੈ, ਹਕੂਮਤ ਦੱਸਦੀ ਨਹੀਂ। ਤੇ ਉਹਨਾਂ ਨੇ ਆਖਿਆ ਵੀ ਗੱਲ ਵੱਧ ਗਈ ਹੈ, ਜਲਦ ਤੁਹਾਨੂੰ ਜਿਹੜੀ ਹੈ ਉਹ ਖੁਸ਼ਖਬਰੀ ਸੁਣਨ ਨੂੰ ਮਿਲੇਗੀ। ਅੱਛਾ ਜੀ, ਇਮਰਾਨ ਖਾਨ ਸਾਹਿਬ ਨੇ ਇੱਕ ਟਵੀਟ ਕੀਤਾ ਹੈ ਔਰ ਸਾਊਦੀ ਵਲੀ ਅਹਿਦ ਦਾ ਸ਼ੁਕਰੀਆ ਅਦਾ ਕੀਤਾ ਉਹਨਾਂ ਨੇ। ਅੱਛਾ, ਸ਼ੁਕਰੀਆ ਕਿਉਂ ਅਦਾ ਕੀਤਾ? ਖਬਰ ਤੇ ਪੁਰਾਣੀ ਹੈ, ਲੇਕਿਨ ਹੁਣ ਸ਼ੁਕਰੀਆ ਕਿਉਂ ਅਦਾ ਕੀਤਾ? ਉਹ ਇਸ ਲਈ ਕੀਤਾ ਹੈ ਕਿ ਸੈਨੇਟ ਦੇ ਵਿੱਚ ਇੱਕ ਸਵਾਲ ਪਾਇਆ ਗਿਆ ਕਿ ਜਦੋਂ ਇਮਰਾਨ ਖਾਨ ਸਾਹਿਬ ਨੇ ਸਾਊਦੀ ਵਲੀ ਅਹਿਦ ਮੁਹੰਮਦ ਬਿਨ ਸਲਮਾਨ ਨੂੰ ਜਦੋਂ ਪਾਕਿਸਤਾਨ ਆਏ ਸਨ ਤੇ ਆਖਿਆ ਸੀ ਵੀ ਮੇਰੇ ਦਿਲ ਦੇ ਮੇਰੇ ਮਿਹਨਤਕਸ਼ ਬੜੇ ਕਰੀਬ ਨੇ। ਤੁਹਾਨੂੰ ਪਤਾ ਹੀ ਹੈ ਇਮਰਾਨ ਖਾਨ, ਇਹ ਤਾਂ ਕੋਈ ਕਹਿਣ ਵਾਲੀ ਦੱਸਣ ਵਾਲੀ ਸਟੋਰੀ ਸੁਣਾਉਣ ਵਾਲੀ ਗੱਲ ਨਹੀਂ। ਸਾਰਿਆਂ ਨੂੰ ਪਤਾ ਵੀ ਇਮਰਾਨ ਖਾਨ ਦੇ ਦਿਲ ਦੇ ਸਭ ਤੋਂ ਕਰੀਬ ਜਿਹੜੇ ਨੇ ਉਹ ਮਿਹਨਤਕਸ਼ ਨੇ। ਇਮਰਾਨ ਖਾਨ ਨੇ ਆਖਿਆ ਵੀ ਮੇਰੇ ਜਿਹੜੇ ਮਿਹਨਤਕਸ਼ ਦਿਹਾੜੀਦਾਰ ਤਬਕਾ ਉੱਥੇ ਜਾਂਦਾ ਹੈ ਉਹ ਮੇਰੇ ਦਿਲ ਦੇ ਬੜਾ ਕਰੀਬ ਹੈ। ਛੋਟੀਆਂ ਮੋਟੀਆਂ ਗਲਤੀਆਂ ਕਰਦੇ ਨੇ, ਕਸੂਰ ਕਰਦੇ ਨੇ, ਜੇਲ੍ਹਾਂ 'ਚ ਬੰਦ ਨੇ, ਤੇ ਉਹਨਾਂ ਨੂੰ ਰਿਹਾ ਕਰ ਦਿਓ, ਤੁਹਾਡੀ ਮਿਹਰਬਾਨੀ। ਇਮਰਾਨ ਖਾਨ ਸਾਹਿਬ ਦੀ ਇਸ ਦਰਖਾਸਤ ਤੇ ਇਸ ਗੱਲਬਾਤ ਦੇ ਉੱਤੇ ਮੁਹੰਮਦ ਬਿਨ ਸਲਮਾਨ ਸਾਹਿਬ ਜਦੋਂ ਵਾਪਸ ਗਏ ਤੇ ਉਹਨਾਂ ਨੇ 7200 ਪਾਕਿਸਤਾਨੀ ਕੈਦੀ ਉੱਥੋਂ ਰਿਹਾ ਕਰਕੇ ਕੱਲੇ। ਇਹ ਮੈਂ ਨਹੀਂ ਕਹਿੰਦਾ, ਇਹ ਅੱਜ ਦੀ ਹਕੂਮਤ ਨੇ ਖੁਦ ਰਿਪੋਰਟ ਬਣਾ ਕੇ ਇਹ ਸੈਨੇਟ ਦੇ ਵਿੱਚ ਜਮ੍ਹਾਂ ਕਰਾਈ। ਹੁਣ ਤੁਸੀਂ ਸੋਚੋ ਵੀ ਇਮਰਾਨ ਖਾਨ, ਇਹ ਲੋਕ ਜਿਹੜੇ ਨੇ, ਜਿਹੜੇ 7200 ਬੰਦੇ ਨੇ, ਇਹ ਮੈਨੂੰ ਦੱਸੋ ਇਮਰਾਨ ਖਾਨ ਨੂੰ ਇਕੱਲਿਆਂ ਛੱਡਣਗੇ? ਇਹ ਇਮਰਾਨ ਖਾਨ ਤੋਂ ਪਿੱਛੇ ਹਟਣਗੇ? ਜਿੰਨੇ ਵਜ਼ੀਰ ਆਜ਼ਮ ਹੋਣ ਦੇ ਬਾਵਜੂਦ ਇਹਨਾਂ ਮਾੜੇ ਬੰਦਿਆਂ ਦੀ ਗੱਲ ਕੀਤੀ। ਤੇ ਦੂਸਰੇ ਪਾਸੇ ਇਹ ਹਕੂਮਤ ਆਪੇ ਨੰਬਰ ਦੇਣ ਡਈ ਹੈ। ਹੁਣ ਕਿਉਂਕਿ ਸੈਨੇਟ ਦੇ ਵਿੱਚ ਇਹ ਆਫੀਸ਼ੀਅਲੀ ਨੰਬਰ ਡਿਕਲੇਅਰ ਹੋਏ ਨੇ ਤੇ ਇਮਰਾਨ ਖਾਨ ਸਾਹਿਬ ਨੇ ਮੁਹੰਮਦ ਬਿਨ ਸਲਮਾਨ ਸਾਹਿਬ ਦਾ ਸ਼ੁਕਰੀਆ ਅਦਾ ਜਿਹੜਾ ਉਹ ਕੀਤਾ ਇੱਕ ਵਾਰੀ ਫੇਰ। ਅੱਛਾ ਜੀ, ਅੱਗੋਂ ਜਾਵੇਦ ਹਾਸ਼ਮੀ ਸਾਹਿਬ ਕਹਿੰਦੇ ਨੇ ਕਿ ਇਮਰਾਨ ਖਾਨ ਚਾਹੁਣ ਤੇ 1 ਮਿੰਟ 'ਚ ਡੀਲ ਲੈ ਸਕਦੇ ਨੇ ਔਰ ਇਕਤਦਾਰ ਵੀ ਉਹਨਾਂ ਨੂੰ 1 ਮਿੰਟ 'ਚ ਲੱਭ ਜਾਏਗਾ, ਲੇਕਿਨ ਉਹ ਆਪਣੇ ਅਸੂਲਾਂ ਤੇ ਫਸੇ ਨੇ, ਜਿਹਦੀ ਵਜ੍ਹਾ ਤੋਂ ਨਾ ਉਹ ਇਕਤਦਾਰ ਲੈ ਰਹੇ ਨੇ ਤੇ ਨਾ ਉਹ ਡੀਲ ਲੈ ਰਹੇ ਨੇ। ਅੱਛਾ ਜੀ, ਅੱਗੋਂ ਬਾਜੀ ਮਰੀਮ ਨਵਾਜ਼ ਜਿਹੜੀਆਂ ਉਹਨਾਂ ਨੇ ਲੰਮੀਆਂ ਛੱਡਣ ਦਾ ਪ੍ਰੋਗਰਾਮ ਬਣਾਇਆ ਔਰ ਉਹ ਪ੍ਰੋਗਰਾਮ ਉਹਨਾਂ ਇਹ ਬਣਾਇਆ ਕਿ ਉਹਨਾਂ ਕਿਹਾ ਜੀ ਵਜ਼ੀਰ ਆਲਾ ਬਣਨ ਤੋਂ ਬਾਅਦ ਮੈਂ ਜਦੋਂ ਮਰੀਮ ਆਬਾਦ ਆਈ, ਮੇਰਾ ਖਿਆਲ ਜਿਹੜੇ ਉੱਥੇ ਆਪਣਾ ਕ੍ਰਿਸਚੀਅਨ ਇੱਕ ਆਬਾਦੀ ਹੈ ਮਰੀਮ ਆਬਾਦ, ਉੱਥੇ ਗਏ ਤਾਂ ਉਹਨਾਂ ਨੇ ਲੋਕਾਂ ਨੇ ਕਿਹਾ ਕਿ ਸਾਡੇ ਕੋਲ ਤੇ ਬਾਜੀ ਮਰੀਮ ਦੱਸਦੀ ਕਿ ਜਦੋਂ ਮੈਂ ਮਰੀਮ ਆਬਾਦ ਆਈ ਤੇ ਮੈਨੂੰ ਉੱਥੇ ਲੋਕਾਂ ਨੇ ਦੱਸਿਆ ਵੀ ਸਾਡੇ ਕੋਲ ਤੇ ਪਿਛਲੇ 130 ਸਾਲ ਤੋਂ ਬਾਅਦ ਕੋਈ ਹੁਕਮਰਾਨ ਆਇਆ। ਬੱਲੇ ਹੋ ਸ਼ੇਰ ਬੱਗਿਓ, ਬੱਲੇ 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 ਬੱਲੇ। ਇਹ ਮੈਨੂੰ ਨਹੀਂ ਲੱਗਦਾ ਕਿ ਮਰੀਮ ਆਬਾਦ ਜਿਹੜਾ 130 ਸਾਲ ਪਹਿਲੇ ਇੱਥੇ ਹੈ ਵੀ ਸੀ। ਮਤਲਬ ਬਾਜੀ ਝੂਠ ਵੀ ਇੰਨਾ ਕੁ ਮਾਰਦੀ ਹੈ ਵੀ ਲੰਮਾ ਹੀ ਕਰ ਦਿੰਦੀ ਹੈ। ਅੱਗੋਂ ਜਾਣ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਲਤੀਫਾ ਦਿਖਾਉਣਾ ਬਾਜੀ ਦਾ, ਉਹ ਤੁਸੀਂ ਵੇਖਣਾ ਤੇ ਹੱਸਣਾ। ਤਜਜ਼ੀਆ ਉੱਤੇ ਕੋਈ ਨਹੀਂ ਹੈ, ਉਹ ਤੁਸੀਂ ਸਿਰਫ ਵੇਖਣਾ ਤੇ ਤੁਸੀਂ ਮੁਸਕਰਾਉਣਾ, ਕਿਉਂਕਿ ਤੁਹਾਨੂੰ ਫਿਰ ਸਮਝ ਆ ਜਾਏਗੀ ਕਿ ਬਾਜੀ ਹਰ ਰੋਜ਼ ਨਵੇਂ ਤੋਂ ਨਵਾਂ ਜਿਹੜਾ ਉਹ ਲਤੀਫਾ ਕਿਉਂ ਕਰਦੀ ਹੈ। ਔਰ ਦੂਸਰੀ ਗੱਲ ਇਹ ਕਿ ਬਾਜੀ ਜਿਹੜੀ ਉਹ ਪਹਿਲਾਂ ਬੇਨਜ਼ੀਰ ਬਣਨਾ ਚਾਹੁੰਦੀ ਸੀ, ਬਾਜੀ ਨਾਕਾਮ ਹੋ ਗਈ ਉਸ ਗੱਲ ਤੋਂ, ਤੇ ਬਾਜੀ ਨੇ ਹੁਣ ਫੈਸਲਾ ਕੀਤਾ ਕਿ ਬਾਜੀ ਨੇ ਹੁਣ ਇਮਰਾਨ ਖਾਨ ਬਣਨਾ। ਹਾਂਜੀ, ਤੁਸੀਂ ਦੁਰਸਤ ਸੁਣ ਰਹੇ ਹੋ। ਬਾਜੀ ਪਹਿਲਾਂ ਬਣਨਾ ਚਾਹੁੰਦੀ ਸੀ ਬੇਨਜ਼ੀਰ, ਤੇ ਹੁਣ ਬਾਜੀ ਨੇ ਫੈਸਲਾ ਕੀਤਾ ਕਿ ਮੈਂ ਇਮਰਾਨ ਖਾਨ ਬਣਾਂਗੀ ਤੇ ਬਣਾਂਗੀ ਬਸ ਛੇਤੀ। ਇਸੇ ਵਜ੍ਹਾ ਤੋਂ ਹਰ ਸ਼ੈ ਕਾਪੀ ਕਰਦੀ ਹੈ। ਜਿੱਥੇ ਇਮਰਾਨ ਖਾਨ ਸਾਹਿਬ ਦਸਤਖਤ ਕਰਦੇ ਸਨ ਉੱਥੇ ਹੀ ਹੁਣ ਬਾਜੀ ਦਸਤਖਤ ਕਰਦੀ ਹੈ। ਅੱਜ ਕੱਲ੍ਹ ਤੇ ਵਿਚਾਰੀ ਜੱਫੀਆਂ ਪਾਉਂਦੀ ਫਿਰਦੀ ਹੈ, ਜਿਹੜੀ ਬੱਚੀ ਲੱਭਦੀ ਉਹਨੂੰ ਜੱਫੀ ਪਾ ਦਿੰਦੀ ਹੈ, ਕਿਸੇ ਨੂੰ ਸਵਾ ਦਿੰਦੀ, ਕਿਸੇ ਨੂੰ ਰਵਾ ਦਿੰਦੀ ਹੈ। ਹੁਣ ਲੋਕਾਂ ਦੀਆਂ ਬੱਚੀਆਂ ਜਿਹੜੀਆਂ ਉਹ ਕਾਲਜ ਪੜ੍ਹਨ ਗਈਆਂ ਨੇ, ਇਹ ਜੱਫੀ ਪਾ ਕੇ ਸਵਾ ਦਿੰਦੀ ਬਾਜੀ। ਚਲੋ
ਬਾਜੀ ਦੀ ਮਰਜ਼ੀ। ਲੇਕਿਨ ਬਾਜੀ ਨੂੰ ਇਹ ਜਿਹੜਾ ਸ਼ੌਕ ਹੈ ਇਹ ਕੋਈ ਅਲੋਕਾਰ ਨਹੀਂ ਆਇਆ, ਕੱਲਿਆਂ ਨਹੀਂ ਆਇਆ। ਬਾਜੀ ਦੇ ਜਿਹੜੇ ਵਾਲਿਦ ਸਾਹਿਬ ਨੇ ਨਾ, ਉਹਨਾਂ ਨੂੰ ਵੀ ਇਹੀ ਸ਼ੌਕ ਸੀ। ਦੁਰਸਤ ਸੁਣ ਰਹੇ, ਉਹ ਜ਼ੁਲਫਕਾਰ ਅਲੀ ਭੁੱਟੋ ਬਣਨਾ ਚਾਹੁੰਦੇ ਸਨ ਜਦੋਂ ਸਿਆਸਤ 'ਚ ਆਏ ਸਨ। ਉਹਨਾਂ ਨੂੰ ਭੁੱਟੋ ਬਣਨ ਦਾ ਸ਼ੌਕ ਸੀ। ਅੱਗੋਂ ਬਾਜੀ ਨੂੰ ਪਹਿਲਾਂ ਬੇਨਜ਼ੀਰ ਸਾਹਿਬਾ ਬਣਨ ਦਾ ਸ਼ੌਕ ਸੀ, ਅਤੇ ਹੁਣ ਉਹਨਾਂ ਨੂੰ ਇਮਰਾਨ ਖਾਨ ਬਣਨ ਦਾ ਜਿਹੜਾ ਉਹ ਸ਼ੌਕ ਚੜ੍ਹਿਆ। ਅਤੇ ਸ਼ੌਕਤ ਬਸਰਾ ਸਾਹਿਬ ਨੇ ਇੱਕ ਬੜੀ ਖਤਰਨਾਕ ਖਬਰ ਦਿੱਤੀ ਹੈ। ਉਹਨਾਂ ਆਖਿਆ ਵੀ ਗੰਦੀ ਵੀਡੀਓ ਬਾਜੀ ਮਰੀਮ ਨੇ ਆਖਿਆ ਕਿ ਅਗਰ ਇਮਰਾਨ ਖਾਨ ਨੂੰ ਮੁਕੱਦਮਾਤ 'ਚੋਂ ਬਰੀ ਕੀਤਾ ਜਾਂ ਜ਼ਮਾਨਤ 'ਤੇ ਜੇਲ੍ਹ ਤੋਂ ਰਿਹਾ ਕੀਤਾ ਤੇ ਮੇਰੇ ਕੋਲ ਇੱਕ ਬਹੁਤ ਹੀ ਤਾਕਤਵਰ ਤੇ ਅਹਿਮ ਸ਼ਖਸੀਅਤ, ਬਹੁਤ ਹੀ ਤਾਕਤਵਰ ਤੇ ਅਹਿਮ ਸ਼ਖਸੀਅਤ ਦੀ ਗੰਦੀ ਵੀਡੀਓ ਜਿਹੜੀ ਉਹ ਮੌਜੂਦ ਹੈ ਤੇ ਉਹ ਮੰਜ਼ਰੇ ਆਮ ਤੇ ਆ ਜਾਏਗੀ। ਇਹ ਜ਼ਰਾਏ ਕੋਈ ਸ਼ੌਕਤ ਬਸਰਾ ਸਾਹਿਬ ਦੇ ਨਾਲ, ਇਹ ਹੁਣ ਮੈਨੂੰ ਨਹੀਂ ਪਤਾ ਬਾਜੀ ਮਰੀਮ ਨੇ ਗੱਲ ਕਹੀ ਹੈ ਕਿ ਨਹੀਂ, ਇਹ ਮੀਡੀਆ ਦੇ ਉੱਤੇ ਰਿਪੋਰਟ ਹੋ ਰਹੀ ਹੈ ਕਿ ਸ਼ੌਕਤ ਬਸਰਾ ਸਾਹਿਬ ਦੇ ਜ਼ਰਾਏ ਦੇ ਨਾਲ ਇਹ ਖਬਰ ਆ ਰਹੀ ਹੈ। ਹੁਣ ਮੈਂ ਜਿਸ ਤਰ੍ਹਾਂ ਤੁਹਾਨੂੰ ਕਿਹਾ ਵੀ ਮੇਰੇ ਸਾਹਮਣੇ ਤਾਂ ਬਾਜੀ ਨੇ ਬਿਆਨ ਨਹੀਂ ਦਿੱਤਾ, ਲੇਕਿਨ ਅਗਰ ਇਹ ਗੱਲ ਸੱਚੀ ਹੈ, ਸ਼ੌਕਤ ਬਸਰਾ ਸਾਹਿਬ ਦੇ ਜ਼ਰਾਏ ਜਾਂ ਜਿਹੜੀ ਮੀਡੀਆ ਦੇ ਉੱਤੇ ਰਿਪੋਰਟ ਹੋ ਰਹੀ, ਅਗਰ ਇਹ ਗੱਲ ਸੱਚੀ ਹੈ ਤੇ ਫਿਰ ਇਹਦੀ ਕੰਪਲੀਕੇਸ਼ਨ ਸੋਚੋ ਵੀ ਕਿੱਡੀ ਦੂਰ ਤੱਕ ਹੈ। ਤੇ ਅਗਰ ਨਹੀਂ ਸੱਚੀ ਤੇ ਫਿਰ ਖੈਰ ਹੈ, ਪਰ ਜੇ ਸੱਚੀ ਹੈ ਤੇ ਫਿਰ ਤੁਸੀਂ ਆਪੇ ਜ਼ੇਨ ਕਮਾਓ ਵੀ ਕਿਹੜੀ ਤਾਕਤਵਰ ਤਰੀਨ ਸ਼ਖਸੀਅਤ ਹੋਏਗੀ ਜਿਹਦੀ ਵੀਡੀਓ ਹੋ ਸਕਦੀ। ਬਹਰਹਾਲ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਦੱਸਿਆ ਵੀ ਬਾਜੀ ਰੋਜ਼ ਹੀ ਨਵੇਂ ਤੋਂ ਨਵਾਂ ਲਤੀਫਾ ਬਣਾਉਂਦੀ ਹੈ। ਅੱਜ ਦਾ ਵੀ ਲਤੀਫਾ ਉਹ ਜਾਣ ਤੋਂ ਪਹਿਲਾਂ ਇਹ ਵੇਖੋ। उन्होंने हमेशा से मुझे ये कहा कि माइनॉरिटीज को माइनॉरिटीज मत कहो, ये उनकी तौहीन है। अच्छा ठीक है, यही नहीं, अभी और सुनिए। मुझे बड़ी खुशी है कि पाकिस्तान की तारीख में पहली मर्तबा और यकीनन पंजाब की तारीख में पहली मर्तबा हमने माइनॉरिटी कार्ड लॉन्च किया है। ये माइनॉरिटीज को माइनॉरिटीज मत कहो, ये उनकी तौहीन है, ने माइनॉरिटी कार्ड लॉन्च किया है। ये ज्यादातर लोग पढ़े लिखे भी नहीं, इनकी कोई इतनी तालीम भी नहीं है ना, और ये कोशिश करते हैं इल्म हासिल करने के लिए। मजा आया। ਵੇਖ ਲਿਆ ਜੇ, ਮੈਨੂੰ ਦਿਓ ਇਜਾਜ਼ਤ ਤੇ ਰੱਬ ਰੱਖ।